ਅਗਲੀ ਗੱਲ ਲੋਕਾਂ ਦੀ ਤੇ ਸਰਕਾਰ ਦੀ ਵੀ ਕਰ ਲਈਏ। ਕਹਿੰਦੇ ਲੋਕ ਹੜ੍ਹਾਂ 'ਚ ਸੇਵਾ ਕਰ ਰਹੇ ਆ ਤੇ ਸਰਕਾਰ ਡਰਾਮਾ ਕਰ ਰਹੀ ਹੈ ਜੀ। ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਅਸੀਂ ਜਿਨ੍ਹਾਂ ਘਰਾਂ ਤੱਕ ਪਹੁੰਚ ਕੀਤੀ, ਸਾਨੂੰ ਜਦੋਂ ਅਸੀਂ ਕਿਸ਼ਤੀਆਂ 'ਚ ਅੰਦਰ ਗਏ ਤਾਂ ਅਸੀਂ 3-4 ਜਣੇ ਸੀਗੇ। ਜਦੋਂ ਅਸੀਂ ਉਹਨਾਂ ਕਿਸ਼ਤੀਆਂ ਰਾਹੀਂ ਜਾ ਰਹੇ ਸੀ, ਉਹਨਾਂ ਨੇ ਦੇਖਿਆ ਕਿ ਇਹ 'ਚ ਕੁਛ ਸਮਾਨ ਰੱਖਿਆ ਜਾ ਸਕਦਾ। ਤਾਂ ਸੰਸਥਾਵਾਂ ਨੇ ਆਪਣਾ ਸਮਾਨ ਸਾਡੇ 'ਚ ਰੱਖਤਾ ਕਿ ਜੇ ਤੁਸੀਂ ਘਰਾਂ ਤੱਕ ਜਾਓਗੇ ਤਾਂ ਹੁਣ ਉੱਥੇ ਸੰਸਥਾ ਦਾ ਨਾਂ ਤਾਂ ਉਸ 'ਚ ਬੈਨਰ ਲੱਗਿਆ, ਨਾ ਉਹਨਾਂ ਦੀ ਫੋਟੋ ਲੱਗੀ ਹੈ ਨਾ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਕੌਣ ਹੋ, ਕਿਉਂ ਦਓਗੇ, ਤੁਸੀਂ ਕਿਵੇਂ ਦੇ ਦੋਗੇ ਸਾਡਾ ਸਮਾਨ, ਹੈਨਾ। ਸਹੀ ਹੈ। ਤੇ ਮਤਲਬ ਇਹਦਾ ਮਤਲਬ ਉੱਥੇ ਸਿਰਫ ਭਾਵਨਾ ਇਹ ਹੈ ਕਿ ਸਹੀ ਲੋਕਾਂ ਤੱਕ ਸਹੀ ਸਮਾਨ ਪਹੁੰਚਣਾ ਚਾਹੀਦਾ ਹੈ, ਨਾਮ ਦਾ ਨਹੀਂ। ਰਾਜਸਥਾਨ ਤੋਂ ਇੱਕ ਸਿੱਖ ਨੌਜਵਾਨ ਆਪਣੇ ਸਾਥੀਆਂ ਨਾਲ ਉੱਥੇ ਸਮਾਨ ਦੇਣ ਆਇਆ। ਠੀਕ ਹੈ ਜੀ। ਉਹ ਕਹਿੰਦਾ ਜੀ ਅਸੀਂ ਰਾਜਸਥਾਨ ਤੋਂ ਤੁਰੇ ਸੀ, ਸਾਨੂੰ ਕਿਤੇ ਨਹੀਂ ਰੋਕਿਆ, ਪੰਜਾਬ ਦੀ ਪੁਲਿਸ ਵਾਲਿਆਂ ਨੇ ਜ਼ਰੂਰ ਕਈ ਥਾਂ ਤੇ ਰੋਕਿਆ ਸਾਨੂੰ। ਤੁਸੀਂ ਇੱਥੋਂ ਦਾ ਰਹੋਗੇ, ਰਾਜਸਥਾਨ ਤੋਂ ਸੇਵਾ ਕਰਨ ਆ ਰਹੇ ਤੇ ਕਹਿੰਦਾ ਜੀ ਸਾਨੂੰ, ਫਿਰ ਕਹਿੰਦੇ ਜੀ ਅਸੀਂ ਇੱਥੇ ਆ ਗਏ ਤੇ ਇੱਥੇ ਆ ਕੇ ਹੁਣ ਜੀ ਕਹਿੰਦਾ ਅਸੀਂ ਉਰੇ ਦੇ ਸਾਥੀਆਂ ਨਾਲ ਗੱਲ ਕਰ ਰਹੇ ਹਾਂ ਕਿ ਵੀ ਤੁਸੀਂ ਸਾਡਾ ਸਮਾਨ ਅੰਦਰ ਪਹੁੰਚਾ ਦਿਓ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਤਾਂ ਸਿੱਖ ਨੌਜਵਾਨ ਹੋ, ਪੰਜਾਬੀ ਹੋ, ਤੇ ਇਸ ਲਈ ਤੁਹਾਡੇ ਮਨ 'ਚ ਇਹ ਵਾਲ ਉੱਠਿਆ ਹੋਣਾ ਕਿ ਚੱਲ ਵੀ ਆਪਣਾ ਪੰਜਾਬ, ਆਪਣੇ ਭਰਾ ਮੁਸ਼ਕਲ ਤਾਂ ਮਦਦ ਕਰਨ ਰਾਜਸਥਾਨ ਤੋਂ ਵੀ ਆ ਗਏ। ਕਹਿੰਦਾ ਨਹੀਂ ਜੀ, ਅਸੀਂ ਤਾਂ ਮਦਦ ਲੈ ਕੇ ਹੀ ਆਏ ਆ। ਇਸ ਮਦਦ 'ਚ ਵੱਡਾ ਯੋਗਦਾਨ ਉੱਥੋਂ ਦੇ ਜਾਟ ਭਾਈਚਾਰੇ ਦਾ, ਉੱਥੋਂ ਦੇ ਬਾਣੀਏ ਭਾਈਚਾਰੇ ਦਾ, ਦੁਕਾਨਦਾਰ ਦਾ ਤੇ ਸ਼ਹਿਰੀਆਂ ਦਾ। ਉਹ ਕਹਿੰਦਾ ਉਹਨਾਂ ਦਾ ਵੱਡਾ ਜੀ, ਮਾਲ ਤਾਂ ਉਹਨਾਂ ਨੇ ਭਰ ਕੇ ਭੇਜਿਆ ਸਾਡੇ। ਵਾਹ, ਇਹ ਹੈ ਸਾਂਝ। ਫਿਰ ਉਸ ਤੋਂ ਬਾਅਦ ਟਰੈਲੀਆਂ ਆ ਰਹੀਆਂ ਨੇ, ਹੈਨਾ, ਟੈਂਪੂ ਆ ਰਹੇ ਨੇ, ਲੋਕ ਆਪਣੀਆਂ ਕਾਰਾਂ ਗੱਡੀਆਂ ਸਮਾਨ ਭਰ ਕੇ ਲਿਆ ਰਹੇ ਨੇ। ਬੈਨਰ ਲੱਗੇ ਉਹਨਾਂ ਤੇ, ਪਰ ਬੈਨਰ ਤੇ ਲਿਖਿਆ ਕੀ ਹੈ? ਪਿੰਡ ਫਲਾਣੇ ਦੀ ਸਾਧ ਸੰਗਤ, ਸਮੁੱਚੀ ਨਗਰ ਤੇ ਪੰਚਾਇਤ, ਸਮੁੱਚਾ ਇਲਾਕਾ। ਮਤਲਬ ਕਿਤੇ ਵੀ ਬੰਦੇ ਦਾ ਆਪਣਾ ਨਾਮ, ਕਿਸੇ ਵਿਅਕਤੀ ਦਾ ਨਾਮ ਨਹੀਂ ਆਉਣਾ ਬੈਨਰਾਂ ਤੇ। ਹੁਣ ਉਹ ਲੋਕ ਬੈਨਰ ਲਾ ਕੇ ਜੇ ਲਿਆ ਰਹੇ ਨੇ, ਜੇ ਸਮੂਹ ਪਿੰਡ ਲਿਖਿਆ ਤਾਂ ਸਾਰਾ ਪਿੰਡ ਟਰੈਲੀ ਤੇ ਚੜ ਕੇ ਨਹੀਂ ਆਇਆ, 5-4 ਬੰਦੇ ਆਏ ਨੇ। ਤੇ ਉੱਥੋਂ ਅੱਗੇ ਉਹ ਮਾਲ ਲਾ ਕੇ ਉੱਥੋਂ ਦੇ ਜਿਹੜੇ ਸਾਥੀ ਕੰਮ ਕਰਦੇ ਨੇ, ਵਲੰਟੀਅਰ, ਜਿਨ੍ਹਾਂ ਨੂੰ ਪਤਾ ਹੈ ਅਸਲ 'ਚ ਕਿ ਕਿਹੜਾ ਘਰ ਕਿੱਥੇ ਹੈ, ਕਿਹੜਾ ਪਿੰਡ ਕਿੱਥੇ ਹੈ, ਕਿੱਧਰ ਨੂੰ ਜਾਣਾ, ਕਿੱਧਰ ਨਹੀਂ, ਫਿਰ ਉਹ ਉਹਨਾਂ ਤੇ ਨਿਰਭਰ ਨੇ। ਉਹ ਇਹ ਨਹੀਂ ਕਹਿੰਦੇ ਕਿ ਬਾਈ ਸਾਨੂੰ ਸਾਰਿਆਂ ਨੂੰ ਰੱਦ ਕੇ ਲੈ ਜਾਓ, ਸਾਡਾ ਇੱਕ ਸਾਥੀ ਲੈ ਕੇ ਜਾ ਸਕਦੇ ਹੋ ਲੈ ਜਾਓ, ਨਹੀਂ ਤੁਸੀਂ ਉਹ ਲੈ ਜਾਓ ਸਮਾਨ, ਬਸ ਉਧਰ ਦੇ ਦਿਓ ਸਹੀ ਬੰਦਿਆਂ ਨੂੰ ਲੋੜ। ਮਤਲਬ ਇਹ ਇੱਕ ਕੜੀ ਹੈ, ਇੱਕ ਲੜੀ ਹੈ। ਇਹਦਾ ਮਤਲਬ ਇੱਥੇ ਕਿਤੇ ਵੀ ਨਿੱਜ ਦਾ ਪ੍ਰਚਾਰ ਦਾ ਪ੍ਰਗਟਾਵਾ ਨਹੀਂ ਹੈ, ਨਹੀਂ ਹੈਗਾ, ਨਹੀਂ, ਬਿਲਕੁਲ। ਪਰ ਦੂਸਰੇ ਪਾਸੇ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਮਾਰਕਫੈਡ ਤੇ ਮਿਲਕਫੈਡ ਦੇ ਹਵਾਲੇ ਨਾਲ, ਕਿ ਇਹ ਲੋਕਾਂ ਦੇ ਅਦਾਰੇ ਨੇ, ਕੋਆਪਰੇਟਿਵ ਸੋਸਾਇਟੀਆਂ ਨੇ ਇਹ। ਉਸ ਲੋਕ ਅਦਾਰਿਆਂ ਵੱਲੋਂ ਵੀ ਜਿਹੜਾ ਸਮਾਨ ਜਾਂਦਾ ਹੈ ਨਾ, ਉਹਦੇ ਉੱਤੇ ਵੀ ਸਰਕਾਰੀ ਬੈਨਰ ਨੇ, ਉਹਦੇ ਉੱਤੇ ਵੀ ਸਰਕਾਰੀ ਤਸਵੀਰਾਂ ਲੱਗੀਆਂ ਨੇ। ਪਰ ਅਸਲ ਦੇ ਵਿੱਚ ਹੁਣ ਇਹ ਤੋਂ ਵੀ ਅਗਾਂਹ ਕੰਮ ਵੱਧ ਗਿਆ। ਜੇ ਕੋਈ ਵਿਭਾਗ ਵੀ, ਕੋਈ ਧਿਰ ਵੀ, ਹੈਨਾ, ਕੋਈ ਚੈਰੀਟੇਬਲ ਸੰਸਥਾ ਵੀ ਆਪਣੇ ਟਰੱਕ ਬੈਨਰ ਲਾ ਕੇ ਭੇਜ ਰਹੀ ਆ, ਤਾਂ ਕਈ ਥਾਵਾਂ ਤੇ ਪਤਾ ਲੱਗਿਆ ਰਾਹ 'ਚ ਰੋਕ ਕੇ ਸਰਕਾਰ ਨੇ ਆਪਣੇ ਕੇਜਰੀਵਾਲ, ਭਗਵੰਤ ਮਾਨ ਦੀਆਂ ਫੋਟੋਆਂ ਵਾਲੇ ਬੈਨਰ ਤੱਕ ਟੰਗਿਆ ਉਹਨਾਂ ਤੇ। ਦੇਖ ਲਓ, ਇਹ ਹੈ ਦੂਸਰੇ ਪਾਸੇ। ਇਹੋ ਨਹੀਂ, ਮੁੱਖ ਮੰਤਰੀ ਸਾਹਿਬ ਦੀਆਂ 2 ਤਸਵੀਰਾਂ ਕੱਲ ਦੀਆਂ ਬਹੁਤ ਚਰਚਾ ਚੱਲੀ, ਡਰਾਮੇ ਵਾਲੀ ਤੁਸੀਂ ਗੱਲ ਕਰ ਰਹੇ ਸੀ। ਹਾਂਜੀ ਹਾਂਜੀ। ਤਸਵੀਰ ਆ ਕਿ ਜੀ ਉਹਨਾਂ ਨੇ ਜੀ ਧਰਤੀ ਤੇ ਬੈਠ ਕੇ ਲੰਗਰ ਛਕਿਆ। ਪੈਸੇ ਪਤਾ ਨਹੀਂ, ਠੀਕ ਹੈ, ਜਦੋਂ ਆਪਾਂ ਅੰਦੋਲਨ ਸੀ ਤਾਂ ਪਤਾ ਨਹੀਂ ਕਿੰਨੀਆਂ ਵਾਰ ਹੱਥ ਤੇ ਪ੍ਰਸ਼ਾਦਾ ਰੱਖ ਕੇ ਲੰਗਰ ਖਾਂਦੇ ਆ, ਧਰਨੇ ਕਈ ਵਾਰ ਖਾਂਦੇ ਆ, ਕਦੇ ਕਦਾਈ ਉਹਦੀਆਂ ਤਸਵੀਰਾਂ ਵੀ ਖਿੱਚ ਹੁੰਦੀਆਂ, ਫੋਟੋਆਂ ਵੀ ਹੁੰਦੀਆਂ, ਤੇ ਕੋਈ ਸਾਡਾ ਇੱਧਰ ਉੱਧਰ ਭੇਜ ਦਿੰਦਾ। ਪਰ ਇਸ ਵਾਰ ਅਚੇਚਾ ਜਿਵੇਂ ਹੋੜ ਲੱਗੀ ਹੈ ਕਿ ਇਹ ਜੀ ਤਸਵੀਰ ਖਿਚਾ ਕੇ ਪਾਉਣੀ ਹੈ। ਸਹੀ ਹੈ। ਤੇ ਉਹ ਸਾਡੇ ਮੀਡੀਆ ਅਦਾਰਿਆਂ 'ਚ ਵੀ ਹੈ, ਸੈਲੀਬ੍ਰਿਟੀਆਂ 'ਚ ਵੀ ਹੈ, ਤੇ ਸਿਆਸਤਦਾਨ ਤਾਂ ਕੈਸ਼ ਕਰਦਾ। ਬਿਲਕੁਲ ਜੀ। ਭਗਵੰਤ ਮਾਨ ਜੀ ਨੇ ਕਹਿੰਦੇ ਜੀ ਹੱਥ ਤੇ ਰੋਟੀ ਰੱਖ ਕੇ ਧਰਤੀ ਤੇ ਸੜਕ ਤੇ ਬੈਠ ਕੇ ਲੰਗਰ ਖਾਦਾ। ਬਈ 40-50 ਤੁਹਾਡੇ ਨਾਲ ਗੱਡੀਆਂ ਜਾਂਦੀਆਂ, ਥੋੜੇ ਤੋਂ ਬੰਦਾ ਹੁੰਦਾ ਜੀ, ਭੁੱਖ ਕੱਲੀ ਭਗਵੰਤ ਮਾਨ ਨੂੰ ਹੀ ਲੱਗੀ ਸੀ, ਬਾਕੀਆਂ ਨੂੰ ਭੁੱਖ ਨਹੀਂ। ਫਿਰ ਸਾਰੇ ਬੈਠੇ ਹੁੰਦੇ, ਤੁਸੀਂ ਆਲੇ ਦੁਆਲੇ ਖੜਿਆਂ ਦੀਆਂ ਨਾ ਪੈਂਟਾਂ ਤੋਂ ਪਤਾ ਲੱਗਦਾ ਕਿ ਇਹਦੇ ਸਿਕਿਉਰਿਟੀ ਗਾਰਡ ਵਾਲੇ ਨੇ। ਹਾਂਜੀ ਹਾਂਜੀ, ਬਿਲਕੁਲ। ਉਹ ਕਿਹੜਾ ਸਪਾਰੀ ਸੂਟ ਵਾਲੀਆਂ ਪੈਂਟਾਂ ਦੇ ਰੰਗ ਦਿਖਦੇ ਨੇ, ਉਹਨਾਂ ਪੈਂਟਾਂ ਦੇ ਥੱਲੇ ਬੂਟ ਦਿਖਦੇ ਆ। ਉਹਨਾਂ ਬੂਟਾਂ ਤੇ ਨਿਗਾਹ ਮਾਰਿਓ, ਜੇ ਮਿੱਟੀ ਵੀ ਲੱਗੀ ਹੋਵੇ ਕਿਸੇ ਮਾਂ ਦੇ ਪੁੱਤ ਦੇ ਬੂਟ ਨੂੰ, ਜੀ ਸਹੀ, ਅੱਜ ਤੱਕ ਡਰਾਮਾ ਕਰਦੇ ਹੋ।
ਜਾਂ ਤਾਂ ਭਗਵੰਤ ਮਾਨ ਜੀ ਕਤਾਰ 'ਚ ਬੈਠ ਕੇ ਖਾਂਦੇ ਜਿੱਥੇ ਆਮ ਲੋਕ ਛਕ ਰਹੇ ਨੇ, ਫਿਰ ਵੀ ਜੀ। ਅਸੀਂ ਮੰਨ ਲੈਂਦੇ। ਜਾਂ ਆਪਣੇ ਹੀ ਨਾਲ ਦੇ ਅਮਲੇ ਫਾਲੇ ਨੂੰ 100-150 ਜਿਹੜਾ ਨਾਲ ਚੁੱਕੀ ਫਿਰਦੇ ਹੋ ਭੋਂ-ਭੋਂ ਕਰਦਾ, ਉਹਨਾਂ ਨੂੰ ਬਿਠਾ ਕੇ ਨਾਲ ਖਿਲਾ ਦਿੰਦੇ, ਬਿਲਕੁਲ, ਤਾਂ ਵੀ ਬਿਲਕੁਲ। ਸਮਝ ਪਈ ਰੋਟੀ। ਇਹਨਾਂ ਤੋਂ ਤੁਸੀਂ ਸਿਰਫ ਤਸਵੀਰ ਖਿਚਵਾਉਣ ਲਈ ਬੈਠੇ। ਫਿਰ ਭਗਵੰਤ ਮਾਨ ਜੀ ਅੱਜ ਕੱਲ ਜੇ ਸਟੇਜ ਨਹੀਂ ਮਿਲਦੀ, ਪਿੰਡਾਂ 'ਚ ਗੱਡੇ ਜੋੜ ਕੇ ਜੇ ਨਾਟਕ ਨਹੀਂ ਹੁੰਦੇ, ਤਾਂ ਅਸੀਂ ਹੜ੍ਹ ਪੀੜਤਾਂ 'ਚ ਜਾ ਕੇ ਸੜਕਾਂ ਤੇ ਨਾਟਕ ਕਰੂੰਗੇ। ਸਹੀ ਗੱਲ ਹੈ, ਬਿਲਕੁਲ। ਪੂਰਾ ਸਕ੍ਰਿਪਟਡ ਨਾਟਕ ਹੈ, ਦੂਜੀ ਤਸਵੀਰ ਕਹਿ ਰਹੀ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੀ। ਬੀਬੀ ਭੁੱਬਾ ਮਾਰ ਕੇ ਰੋ ਰਹੀ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਹੰਝੂ ਨੇ। ਬੀਬੀ ਕਹਿੰਦੀ ਸਾਰਾ ਲੁੱਟ ਗਿਆ, ਬਰਬਾਦ ਹੋ ਗਿਆ, ਬਚਾ ਲਓ। ਭਗਵੰਤ ਮਾਨ ਜੀ ਨੂੰ ਗੱਲ ਡਾ ਰਹੇ ਨੇ। ਗੱਲ ਕਾਹਦਾ ਲਾ ਕੇ ਤਾਂ ਕਲਿੱਪ ਦਿਖਾਤਾ ਤੁਸੀਂ ਤਾਂ ਬੀਬੀ ਦਾ, ਹੈਨਾ। ਉਹਨੇ ਹੱਥ ਜੋੜੇ, ਤੁਸੀਂ ਹੱਥਾਂ ਨੂੰ ਹੱਥਾਂ 'ਚ ਲੈ ਕੇ ਕਿਹਾ ਕਿ ਬੀਬੀ ਸਾਰਾ ਕੁਝ ਕਰਾਂਗੇ, ਤੁਸੀਂ ਤਾਂ ਘੜੀ ਦਿਖਾਤੀ ਉਹਦੀ, ਹੈਨਾ। ਤੇ ਉਹਦੇ ਕੰਨਾਂ 'ਚ ਸੋਨੇ ਦੇ ਉਹ ਦਿਖ ਰਹੇ ਨੇ ਸਾਰਾ ਕੁਝ। ਮਤਲਬ ਇਹੋ ਜਿਹੀ ਔਖੀ ਘੜੀ 'ਚ ਉਹ ਕੱਲ ਦੀ ਤਸਵੀਰ ਆ ਇੱਕ ਸੋਨੀਆ ਮਾਨ ਆ, ਉਹ ਕੀ ਹੈ? ਹਾਂਜੀ, ਬੀਬਾ ਸੋਨੀਆ। ਦੂਏ ਪਾਸੇ ਉਹ ਸਾਕਸ਼ੀ ਸਾਹਨੀ ਹੈ। ਸਾਕਸ਼ੀ ਸਾਹਨੀ ਡੀਸੀ ਹੈ ਅੰਮ੍ਰਿਤਸਰ ਦੀ। ਉਹ ਵਿਚਾਰੀ ਦੇ ਕੱਪੜੇ ਲਿਬੜੇ ਨੇ, ਝਾਟਾ ਖਿਲ ਰਿਹਾ ਹੈ, ਇਹਨਾਂ ਨੂੰ ਪਰਵਾਹ ਨਹੀਂ ਹੈ, ਪਰ ਉਹਨੂੰ ਪਰਵਾਹ ਇਹ ਤਾਂ ਲੋਕਾਂ ਦੀ। ਉਸੇ ਤਸਵੀਰ ਦੇ ਵਿੱਚ ਸੋਨੀਆ ਮਾਨ ਦਿਖਦੀ ਹੈ, ਐਨ ਟਿਪ ਟੌਪ ਮੇਕਅਪ ਕੀਤਾ, ਉੱਪਰ ਛਤਰੀ ਲੈ ਕੇ ਬੰਦਾ ਖੜਾ ਹੈ, ਹੈਨਾ, ਐਨ ਸੂਟ ਤੇ ਕੋਈ ਛਿੱਟਾ ਵੀ ਨਹੀਂ ਜੀ। ਤੇ ਇਸੇ ਤਰ੍ਹਾਂ ਭਗਵੰਤ ਮਾਨ ਜੀ ਤੁਸੀਂ ਜਿਹਨੂੰ ਗੱਲ ਲਾ ਰਹੇ ਹੋ, ਉਹ ਉਸ ਸਮੇਂ ਮੇਕਅਪ ਕਰਕੇ ਆਊਗੀ, ਕਲਿੱਪ ਲਾ ਕੇ ਆਊਗੀ। ਜੇ ਹੱਥ ਹੋਵੇ ਘੜੀ ਲਾਉਣਾ ਵੀ ਚੇਤੇ ਰਹੂਗਾ, ਉਹਨੂੰ ਇਹ ਸਾਰਾ ਕੁਝ ਸੁਝੂਗਾ ਕਿ ਮੈਂ ਫੁੱਲਾਂ ਵਾਲੀ ਕਢਾਈ ਵਾਲੇ ਸੂਟ ਪਾ ਕੇ ਜਾਣੇ ਨੇ। ਸੋ ਇਹ ਤਰੀਕਾ ਗੱਲ ਸ਼ਰੇਆਮ ਦਿਖਾਉਂਦਾ ਕਿ ਇਹਦਾ ਮਤਲਬ ਸਕ੍ਰਿਪਟਡ ਨਾਟਕ ਸੀ ਤੁਹਾਡਾ। ਜੀ, ਬਿਲਕੁਲ। ਸਰਕਾਰ ਕਿਤੇ ਨਹੀਂ ਲੱਭਦੀ ਸਾਨੂੰ। ਅਸੀਂ ਕੱਲ 30-40 ਕਿਲੋਮੀਟਰ ਤੋਂ ਉੱਪਰ ਦਾ ਖੇਤਰ ਗਾ ਕੇ ਆਏ ਆ, ਹੜ ਖੇਤਰ ਦਾ, ਹੈਨਾ। ਪੂਰੀ ਸਾਥੀ ਸੀਗੇ ਨਾਲ, ਹਰਮੀਤ ਸਿੰਘ ਜੀ ਹੋਰੀ, ਖੁਸ਼ਹਾਲ ਸਿੰਘ ਜੀ ਹੋਰੀ, ਹੈਨਾ, ਹੋਰ ਕਿੰਨੇ ਸਾਥੀ, ਤੇ ਕਿਤੇ ਨਹੀਂ ਸਰਕਾਰ ਲੱਭੀ, ਕਿਤੇ ਨਹੀਂ ਪ੍ਰਸ਼ਾਸਨ ਲੱਭਿਆ। ਤੇ ਇੱਥੋਂ ਦਾ ਲਾ ਲਓ ਕਿ ਠੀਕ ਹੈ, ਥਾਵਾਂ ਦੇ ਉੱਤੇ ਤੁਸੀਂ ਜਾਂਦੇ ਹੋ, ਕੰਮ ਕਰਦੇ ਹੋ, ਆ ਜਾਂਦੇ ਹੋ, ਪਰ ਉਵੇਂ ਲੋਕਾਂ ਤੱਕ ਪਹੁੰਚ ਅਪਰੋਚ ਨਹੀਂ। ਅਸੀਂ ਜਿਹੜੇ ਘਰਾਂ 'ਚ ਗਏ ਸੀ ਉਹਨੂੰ ਪੁੱਛਿਆ ਕਿ ਸਰਕਾਰ ਆਈ, ਕਹਿੰਦੇ ਨਹੀਂ ਆਈ। ਅਸੀਂ ਕਿਹਾ ਵਿਰੋਧੀ ਧਿਰ ਆਈ, ਕਹਿੰਦੇ ਨਹੀਂ ਆਈ। ਤਿੰਨ ਵਿਧਾਨ ਸਭਾ ਹਲਕਿਆਂ ਦੇ ਖੇਤਰ ਦੇ ਪਿੰਡ ਪੈਂਦੇ ਨੇ, ਉਹ ਹੁੰਜਿਆਂ ਤੇ ਆ ਕੇ ਮਿਲਦੇ ਨੇ। ਠੀਕ ਹੈ। ਤਿੰਨਾਂ ਤੋਂ ਕੋਈ ਨਹੀਂ ਵੋਟ ਦਾ, ਬਾਹਰ ਲੜੀ ਜਾਂਦੇ ਨੇ, ਇੱਕ ਦੂਏ ਦੇ ਟਰੈਕਟਰ ਤੇ ਚੜ੍ਹ ਕੇ ਤਸਵੀਰਾਂ ਖਿਚਵਾਉਣ ਨੂੰ ਕਾਹਲਾ ਹੋਇਆ ਪਿਆ ਕਿੰਦਾ, ਹੈਨਾ। ਫਿਰ ਮਾਫੀਆਂ ਵੀ ਮੰਗ ਰਿਹਾ ਉਹ। ਸੋ ਆਹ ਸਥਿਤੀ ਹੈ, ਤੇ ਪਰ ਲੋਕਾਂ ਤੱਕ ਪਹੁੰਚ ਅਪਰੋਚ ਨਹੀਂ ਹੈ ਸਰਕਾਰਾਂ ਦੀ, ਨਾ ਵਿਰੋਧੀ ਧਿਰਾਂ ਦੀ, ਨਾ ਪ੍ਰਸ਼ਾਸਨ ਦੀ ਹੋਣੀ। ਸੋ ਇਹ ਡਰਾਮਿਆਂ ਦੀ ਬਜਾਏ ਕੰਮ ਦੀ ਲੋੜ ਸੀ, ਜਿਹੜਾ ਸਰਕਾਰ ਕਰਦੀ ਨਜ਼ਰ ਨਹੀਂ ਆ ਰਹੀ। ਪ੍ਰਧਾਨ ਮੰਤਰੀ ਜੀ ਨੇ ਫੋਨ ਕਰ ਲਿਆ, ਪਹਿਲਾਂ ਅਮਿਤ ਸ਼ਾਹ ਨੇ ਕਰ ਲਿਆ ਸੀ, ਪ੍ਰਧਾਨ ਮੰਤਰੀ ਨੂੰ ਫੋਨ ਕਰ ਲਿਆ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪੈਕੇਜ ਮੰਗ ਲਿਆ। ਕੋਈ ਮੰਗਣਾ ਤੇ ਲੈ ਕੇ ਆਉਣਾ ਫਰਕ ਹੁੰਦਾ ਹੈ। ਫੋਨ ਕਰਕੇ ਹਾਲ ਜਾਣਨਾ ਤੇ ਸਹਾਇਤਾ ਕਰਨੀ, ਮਦਦ ਭੇਜਣੀ ਹੋਰ ਹੁੰਦਾ ਹੈ। ਬਿਲਕੁਲ, ਦੋਵਾਂ 'ਚ ਫਰਕ ਹੈ ਜਨਾਬ। ਤੁਸੀਂ ਪੁੱਛ ਰਹੇ ਹੋ, ਕਹਿ ਨਹੀਂ ਰਹੇ ਕਿ ਅਸੀਂ ਆ ਕਰਤਾ, ਤੇ ਤੁਸੀਂ ਮੰਗ ਰਹੇ ਹੋ, ਲੈ ਕੇ ਨਹੀਂ ਆ ਰਹੇ। ਦੋਵਾਂ ਚੀਜ਼ਾਂ 'ਚ ਫਰਕ ਹੈ। ਨਾ ਪੰਜਾਬ ਸਰਕਾਰ, ਨਾ ਕੇਂਦਰ ਸਰਕਾਰ, ਦੋਵਾਂ ਵੱਲੋਂ ਤੰਗੀ ਨਾਲ ਪੰਜਾਬ ਦੇ ਹਰ ਮਾਰੇ ਖੇਤਰਾਂ ਦੇ ਲਈ ਕੋਈ ਕੋਸ਼ਿਸ਼ ਨਹੀਂ। ਅਜੇ ਤਾਂ ਮੁੱਖ ਤੌਰ ਦੇ ਉੱਤੇ 12-13 ਜ਼ਿਲ੍ਹੇ ਜਿਹੜੇ ਪੂਰੀ ਤਰ੍ਹਾਂ ਡੁੱਬੇ ਨੇ, ਤੇ ਜਿਵੇਂ ਹੁਣ 23 ਜ਼ਿਲ੍ਹਿਆਂ ਦੀ ਰਿਪੋਰਟ ਆਉਣ ਲੱਗੀ ਆ, ਫਿਰ ਕੀ ਕਰਨਗੇ ਜੇ ਇੰਨੇ ਜ਼ਿਲ੍ਹਿਆਂ 'ਚ ਪ੍ਰਬੰਧ ਨਹੀਂ। ਜਿਹੜੇ ਆਹ ਖੇਤਰ ਨੇ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਹੈਨਾ, ਅੰਮ੍ਰਿਤਸਰ ਜਾਂ ਇੱਧਰ ਵਾਲਾ ਕਪੂਰਥਲੇ ਵਾਲਾ, ਇਹ ਖੇਤਰ ਸੁਲਤਾਨਪੁਰ ਲੋਧੀ ਵਾਲਾ, ਜੇ ਪਤਾ ਹੈ ਪਾਣੀ ਦੀ ਮਾਰ ਪੈਂਦੀ ਹੈ, ਤਾਂ ਡੀਸੀਆਂ ਕੋਲ ਤਾਂ ਸਾਰੇ ਪ੍ਰਬੰਧ ਹੋਣੇ ਚਾਹੀਦੇ ਨੇ। ਕਿਸੇ ਜ਼ਿਲ੍ਹੇ 'ਚ 4 ਕਿਸ਼ਤੀਆਂ, ਕਿਸੇ 'ਚ 2 ਬੇੜੀਆਂ, ਕਿਸੇ 'ਚ 5 ਬੇੜੀਆਂ। ਲੋਕ ਆਪਣੀਆਂ ਬੇੜੀਆਂ ਲਿਆ ਰਹੇ ਨੇ, ਸੰਸਥਾਵਾਂ ਆਪਣੀਆਂ ਬੇੜੀਆਂ ਲਿਆ ਰਹੇ ਨੇ, ਕੋਈ ਖਰੀਦ ਕੇ ਲਿਆ ਰਿਹਾ, ਕੋਈ ਬਣਾ ਕੇ ਲਿਆ ਰਿਹਾ, ਕੋਈ ਨਵੀਂ ਲਿਆ ਰਿਹਾ। ਕਈ ਲੋਕਾਂ ਨੇ ਆਪਣੀਆਂ ਟੁੱਟੀਆਂ ਘਰਾਂ 'ਚ ਆਪਣੀਆਂ ਜੋਗੀਆਂ ਬਣਾਈਆਂ ਨੇ। ਸੋ ਪਸ਼ੂਆਂ ਨੂੰ ਕੱਢਣ ਦੇ ਲਈ ਅਜੇ ਤੱਕ ਤੋਂ 15 ਦਿਨਾਂ 'ਚ ਕੋਈ ਪ੍ਰਬੰਧ ਨਹੀਂ ਹੋਇਆ, ਹੈਨਾ। ਕਿੰਨੇ ਹੀ ਪਸ਼ੂ ਹੜ ਕੇ ਉਧਰ ਪਾਕਿਸਤਾਨ ਵਾਲੇ ਪਾਸੇ ਚੱਲ ਗਏ, ਜਿਹੜੇ ਘਰਾਂ 'ਚ ਬੰਨੇ ਨੇ। ਲੋਕ ਕਹਿੰਦੇ ਚਾਰਾ ਆ ਨਹੀਂ ਰਿਹਾ, ਬੰਨਿਆਂ ਨੂੰ ਵੀ ਕੀ ਕਰਾਂਗੇ। ਪਰ ਇਸ ਦੇ ਬਾਵਜੂਦ ਵੀ ਜਿਸ ਵੀ ਬੂਹੇ ਤੇ ਗਏ ਆ, ਜਿਸ ਵੀ ਦੇਹਰੀ ਤੇ ਗਏ ਆ, ਜਿਹੜੇ 5-5 ਫੁੱਟ 7-7 ਫੁੱਟ ਪਾਣੀ 'ਚ ਡੁੱਬੇ ਘਰ ਨੇ, ਚਾਹ ਬਣਾਉਣ ਲੱਗਿਆ ਜੀ, ਚਾਹ ਪੀ ਕੇ ਜਾਇਓ ਜੀ, ਪਤੀਲੀ ਧਰ ਲਈ, ਆਏ ਪੰਜਾਬ। ਸੋ ਜਜ਼ਬਾ ਬਰਕਰਾਰ ਸੀ ਲੋਕਾਂ ਦਾ, ਹਿੰਮਤ ਬਰਕਰਾਰ ਸੀ, ਪਰ ਸਰਕਾਰ ਪ੍ਰਤੀ, ਸਿਸਟਮ ਪ੍ਰਤੀ, ਸਿਆਸਤ ਪ੍ਰਤੀ ਉਹਨਾਂ ਦੇ ਅੰਦਰ ਗੁੱਸਾ ਸੀ। ਸਰਕਾਰ ਤੇ ਪ੍ਰਸ਼ਾਸਨ ਤੁਸੀਂ ਦੱਸਿਆ ਤਾਂ ਹੈ ਵੀ ਕਿਤੇ ਦੀਂਦਾ ਨਹੀਂ, ਪਰ ਦੀਂਦੀ ਤਾਂ ਹੈ। ਜਦੋਂ ਲੋਕਾਂ ਦੀਆਂ ਟਰਾਲੀਆਂ ਆਉਂਦੀਆਂ ਰਾਸ਼ਨ ਵਾਲੀਆਂ, ਰੋਕਣੀਆਂ ਕਿਵੇਂ, ਉਹ ਪੁਲਿਸ ਪ੍ਰਸ਼ਾਸਨ ਹੀ ਰੋਕ ਰਿਹਾ ਉਹ ਵੀ। ਤੇ ਦੂਜਾ ਪ੍ਰਸ਼ਾਸਨ ਜਿਹੜਾ ਆਮ ਬਚਿਆ ਖੁਚਿਆ ਪ੍ਰਸ਼ਾਸਨ ਹੈ, ਉਹ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ, ਰੀਲਾਂ, ਡਰੋਨ ਸ਼ਾਟ,
ਦੂਰੋਂ ਸ਼ਾਟ, ਇੱਕ ਕਿਸ਼ਤੀ ਦੇ ਵਿੱਚ ਬੈਠੇ ਮੁੱਖ ਮੰਤਰੀ ਸਾਹਿਬ, ਚਾਰੇ ਪਾਸੇ ਸਿਕਿਉਰਿਟੀ ਹੈ, ਜਿਹੜੀ ਫੋਟੋ ਜ਼ਮੀਨ ਤੇ ਬਹਿ ਕੇ ਰੋਟੀ ਖਾ ਰਹੇ ਨੇ। ਲੋੜ ਕੀ ਇਹਨਾਂ ਸਾਰੀਆਂ ਚੀਜ਼ਾਂ ਦੀ? ਤੁਸੀਂ ਜਾ ਕੇ ਉਦਾਂ ਹੀ ਖੜ ਜਾਓ, ਫੋਟੋਆਂ ਨਾ ਖਿਚਾਓ, ਸਾਰਾ ਕੁਛ ਨਾ ਕਰੋ, ਫਿਰ ਵੀ ਪਤਾ ਲੱਗ ਜਾਣਾ ਮੁੱਖ ਮੰਤਰੀ ਆ ਗਿਆ।